ਅਗਲੀ ਇਸੇ ਦੇ ਨਾਲ ਹੀ ਗੱਲ ਆ ਵੀ ਆਪਾਂ ਕਿੰਨੀਆਂ ਦੇਖਦੇ ਰਹੇ ਆ ਵੀ ਕੀ ਕੁਛ ਇੰਟੈਲੀਜੈਂਸ ਵਾਲੇ ਕਹਿੰਦੇ ਰਹੇ, ਬੜਾ ਕੁਛ ਹੋਇਆ। ਕੱਲ ਰੇਂਜ ਦੀ ਗੱਲ ਜਿਹੜੇ ਕੁੰਵਰ ਵਿਜੇ ਪ੍ਰਤਾਪ ਹੁਣਾਂ ਨੇ ਵੀ ਪੁਲਿਸ ਦੀ ਗੱਲ ਨੂੰ ਲੈ ਕੇ ਕੀਤੀ ਆ। ਸੋ ਆਪਾਂ ਇਹ ਤਾਂ ਹੁਣ ਕਹਿ ਹੀ ਸਕਦੇ ਵੀ ਇਹਨਾਂ ਦੀ ਇੰਟੈਲੀਜੈਂਸ ਦਾ ਪੂਰਾ ਹੀ ਫੇਲੀਅਰ ਹੋ ਗਿਆ। ਨਹੀਂ ਦੇਖੋ, ਇਸ ਹਵਾਲੇ ਨਾਲ ਤਾਂ ਫੇਲੀਅਰ, ਕਿਉਂਕਿ ਅੰਮ੍ਰਿਤਪਾਲ ਹੋਰਾਂ ਦੀ ਇੱਕ ਗੱਲ, ਆ ਦੂਜੀ ਵੀਡੀਓ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਲਗਭਗ ਕਿ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ 'ਚ ਨਹੀਂ ਹੈ, ਪੁਲਿਸ ਦੇ ਘੇਰੇ ਤੋਂ ਬਾਹਰ ਹੈ। ਤੇ ਇਹਦਾ ਮਤਲਬ ਉਹ ਫਿਰ ਦੂਜੀ ਵਾਰ ਵੀ ਜੇਕਰ ਭੱਜਿਆ ਤੇ ਪਹਿਲੀ ਵਾਰ ਵੀ ਜੇਕਰ ਭੱਜਿਆ ਤਾਂ ਦੋਏ ਵਾਰ ਪੁਲਿਸ ਦਾ ਘੇਰਾ ਤੋੜ ਕੇ ਨਿਕਲਿਆ ਨਾ। ਤੇ ਇੱਕ ਤਾਂ ਇਹਦਾ ਮਤਲਬ ਪੁਲਿਸ ਦੀ ਇੱਥੇ ਨਾਕਾਮੀ ਹੈ। ਦੂਜੀ ਇੰਟੈਲੀਜੈਂਸ ਕਿ ਪੁਲਿਸ ਅਜੇ ਤੱਕ ਇਹੀ ਨਹੀਂ, ਕਦੇ ਤਾਂ ਉਹ ਨੇਪਾਲ ਦੇ ਬਾਰਡਰ ਤੱਕ ਲੈ ਜਾਂਦੀ ਹੈ। ਉਹ ਕਹਿੰਦੀ ਹੈ ਕਿ ਪਹਿਲੀ ਵੀਡੀਓ ਯੂਪੀ 'ਚ ਬਣੀ ਹੈ, ਕਹਿੰਦੇ ਨੇਪਾਲ ਬਾਰਡਰ ਦੇ ਨੇੜੇ ਬਣੀ ਹੈ, ਤੇ ਯੂਪੀ 'ਚ ਬਣੀ ਹੈ, ਨੇਪਾਲ ਬਾਰਡਰ ਤੇ ਨੇੜੇ ਬਣੀ ਹੈ। ਪਰ ਕਹਿੰਦੇ ਜੀ ਉਹ ਚੜੀ ਕਿੱਥੋਂ ਹੈ? ਉਹ ਕਹਿੰਦੇ ਜੀ ਕੈਨੇਡਾ ਤੋਂ ਚੜੀ ਹੋ ਸਕਦੀ ਹੈ। ਉਹ ਅਪਲੋਡ ਜੀ ਕਹਿੰਦੇ ਜੀ ਦੁਬਈ ਤੋਂ ਹੋ ਸਕਦੀ ਹੈ, ਉਹ ਯੂਕੇ ਤੋਂ ਵੀ ਹੋ ਸਕਦੀ ਹੈ। ਤੇ ਪਰ ਯੂਕੇ ਗਈ ਵੀਡੀਓ, ਦੁਬਈ ਗਈ ਵੀਡੀਓ, ਕੈਨੇਡਾ ਗਈ ਵੀਡੀਓ, ਕੋਈ ਬੱਸ ਚੜ ਕੇ ਤਾਂ ਫੜਾਉਣ ਨਹੀਂ ਚੱਲ ਗਿਆ, ਕੈਸਟ ਕਿਹਾ ਲੈ ਲਓ ਜੀ, ਪੈਨ ਡਰਾਈਵ ਫੜਾਉਣ ਚਲਾ ਗਿਆ। ਉਹ ਕਿਸੇ ਇੰਟਰਨੈਟ ਸਿਸਟਮ ਰਾਹੀਂ ਹੋ ਗਈ ਹੈ ਨਾ ਜੀ। ਤੇ ਉਹ ਇੰਟਰਨੈਟ ਸਿਸਟਮ ਵੀ ਅੱਜ ਤੱਕ ਟਰੈਕ ਨਹੀਂ ਕਰ ਸਕੇ। ਫਿਰ ਕਹਿੰਦੇ ਜੀ ਅਸੀਂ ਦੇਸ਼ ਭਰ 'ਚ ਸੀਲ ਕੀਤਾ ਹੋਇਆ ਜੀ, ਅਸੀਂ ਅੰਮ੍ਰਿਤਪਾਲ ਦੀ ਪੈੜ ਨੱਪ ਲਈ ਜੀ। ਅੰਮ੍ਰਿਤਪਾਲ ਯੂਪੀ ਤੋਂ ਫਿਰ ਇਹਨਾਂ ਦੇ ਹਵਾਲੇ ਨਾਲ ਉੱਤਰਾਖੰਡ ਹੁੰਦਾ ਹੋਇਆ ਫਗਵਾੜੇ ਤੋਂ ਹੁਸ਼ਿਆਰਪੁਰ ਤੱਕ ਆ ਜਾਂਦਾ। ਹੁਸ਼ਿਆਰਪੁਰ ਤੋਂ ਜੀ ਜਲੰਧਰ ਦੇ ਇੱਕ ਡੇਰੇ 'ਚ ਪਹੁੰਚ ਜਾਂਦਾ ਹੈ, ਉੱਥੋਂ ਨਿਕਲ ਕੇ ਫਿਰ ਹੁਸ਼ਿਆਰਪੁਰ ਆ ਜਾਂਦਾ ਹੈ। ਹੁਣ ਅੰਮ੍ਰਿਤਸਰ ਦੇ ਨੇੜੇ ਤੇੜੇ ਹੋ ਸਕਦਾ ਜੀ। 352 ਡੇਰੇ ਨੇ ਜਿੱਥੇ ਪੁਲਿਸ ਕੱਲੇ ਡੇਰੇ ਜਾ ਕੇ ਬੂਹਾ ਖੜਕਾ ਰਹੀ ਹੈ। ਅਨੰਦਪੁਰ ਸਾਹਿਬ ਦੇ ਕਿੰਨੇ ਹੀ ਡੇਰੇ ਸ਼ੰਕੇ ਸ਼ੋਭੇ ਨੇ, ਇਹਨਾਂ ਨੂੰ ਇਹ ਲੱਗਦਾ ਕਿ ਇੱਕ ਰਾਤ ਤੋਂ ਅਨੰਦਪੁਰ ਵੀ ਘੱਟ ਆਇਆ। ਤੇ 352 ਡੇਰਿਆਂ 'ਚੋਂ ਸਰਚ ਕਰ ਰਹੇ ਨੇ। ਅਜੇ ਤੱਕ ਇਹ ਪਤਾ ਨਹੀਂ ਕਿ ਕਿਹੜੀ ਇੰਟਰਨੈਟ ਦੀ ਤਾਰ ਰਾਹੀਂ ਵੀਡੀਓ ਬਣੀ, ਕਿਹੜੇ ਫੋਨ ਰਾਹੀਂ ਬਣੀ, ਕਿੱਥੋਂ ਬਣੀ, ਕਿੱਥੋਂ ਅਪਲੋਡ ਹੋਈ। ਫਿਰ ਇਹ ਦੂਏ ਪਾਸੇ ਸਵਾਲ ਖੜਾ ਹੁੰਦਾ, ਫਿਰ ਇੰਟੈਲੀਜੈਂਸ ਹੀ ਤੁਹਾਡੀ ਫੇਲ ਹੈ ਦਾ ਮਤਲਬ। ਫਿਰ ਕੋਰਟ ਤਾਂ ਪਹਿਲਾਂ ਹੀ ਕਹਿ ਰਹੀ ਸੀ ਕਿ 80,000 ਪੁਲਿਸ ਵਾਲਾ ਫਿਰ ਕੀ ਕਰ ਰਿਹਾ ਸੀ? 7-7 ਜ਼ਿਲ੍ਹਿਆਂ ਦੀ ਪੁਲਿਸ ਦੇ ਐਸਐਸਪੀ ਕੀ ਕਰ ਰਹੇ ਸੀ? ਆਈਜੀ ਰੈਂਕ ਦੇ ਅਧਿਕਾਰੀ ਕੀ ਕਰ ਰਹੇ ਸੀ? ਕੇਂਦਰੀ ਏਜੰਸੀਆਂ ਦੇ ਨੁਮਾਇੰਦੇ ਕੀ ਕਰ ਰਹੇ ਸੀ? ਫਿਰ ਤੁਸੀਂ ਫੇਲ ਵੀ ਹੋ। ਤੋ ਇਹ ਸਾਰੇ ਸਵਾਲ ਵੀ ਨਾਲੇ ਖੜੇ ਨੇ। ਹੋਰ ਛੱਡੋ, ਇੱਕ ਪੋਸਟਰ ਲਵਾਏ ਇਹਨਾਂ ਨੇ, ਉਹ ਪੋਸਟਰ ਦੇ ਵਿੱਚ ਨੰਬਰ ਦਿੱਤਾ ਕਿ ਜੇਕਰ ਤੁਹਾਨੂੰ ਅੰਮ੍ਰਿਤਪਾਲ ਵਰਗਾ, ਉਹਦੇ ਹੁਲੀਏ ਵਰਗਾ ਬੰਦਾ ਕਿਤੇ ਨਜ਼ਰ ਆਵੇ, ਸਾਡੇ ਨਾਲ ਸੁਨੇਹਾ ਲਾਓ। ਲਓ ਜੀ, ਇਹ ਪੋਸਟਰ ਦੇ ਮੈਂ ਹਵਾਲੇ ਨਾਲ ਦੱਸਦਾ। ਰੂਰਲ ਪੁਲਿਸ ਵੱਲੋਂ ਅੰਮ੍ਰਿਤਸਰ ਦੀ ਰੂਰਲ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਵਾਂਟਡ ਹੋਣ ਦੇ ਪੋਸਟਰ ਲਾਏ ਨੇ। ਉਸ ਵਾਂਟਡ ਪੋਸਟਰ ਦੇ ਵਿੱਚ ਸੀਨੀਅਰ ਸੁਪਰਡੈਂਟ ਆਫ ਪੁਲਿਸ ਅੰਮ੍ਰਿਤਸਰ ਰੂਰਲ ਦਾ ਲੈਂਡਲਾਈਨ ਨੰਬਰ ਦਿੱਤਾ। ਠੀਕ ਹੈ। ਤੇ ਇੱਕ ਮੀਡੀਆ ਅਦਾਰਾ ਕਹਿੰਦਾ ਜੀ ਅਸੀਂ ਉਹ ਨੰਬਰ ਮਿਲਾਉਂਦੇ ਆ ਤਾਂ ਉਹ ਨੰਬਰ ਗਲਤ ਹੈ। ਚਲੋ ਹੋਰ ਛੱਡੋ, ਇਹ ਨੰਬਰ ਤਾਂ ਗਲਤ ਆ ਗਿਆ। ਕਹਿੰਦੇ ਡੀਸੀਪੀ ਅਜਨਾਲਾ ਤੇ ਜੀ ਥਾਣਾ ਮੁਖੀ ਅਜਨਾਲਾ, ਇਹਨਾਂ ਦੇ ਨੰਬਰ ਕਹਿੰਦੇ 10 ਵਜੇ ਤੋਂ ਬਾਅਦ ਬੰਦ ਨੇ। ਹੁਣ ਜੇ ਬੰਦਾ 10 ਵਜੇ ਤੋਂ ਬਾਅਦ ਦਿਖ ਜਵੇ ਕਿਤੇ, ਫਿਰ ਕੀ ਕਰਨਗੇ ਜੀ ਉਹ ਅਗਲੇ ਦਿਨ? ਹੈ ਨਾ, ਇਹ 10 ਵਜੇ ਤੋਂ ਬਾਅਦ ਬੰਦ ਨੇ। ਫਿਰ ਕਹਿੰਦੇ ਜੀ ਕੰਟਰੋਲ ਰੂਮ ਹੈ ਜੀ ਇੱਕ, ਉੱਥੇ ਕੰਟਰੋਲ ਰੂਮ ਇਸ ਮੀਡੀਆ ਵਾਲਿਆਂ ਨੇ ਕਹਿੰਦੇ ਅਦਾਰੇ ਨੇ ਫੋਨ ਕੀਤਾ ਤੇ ਜਵਾਬ ਮਿਲਦਾ ਜੀ ਕਿ ਸਾਨੂੰ ਤਾਂ ਪਤਾ ਨਹੀਂ ਜੀ, ਸਾਡੇ ਡਿਪਾਰਟਮੈਂਟ ਨੇ ਕੋਈ ਪੋਸਟਰ ਵੀ ਜਾਰੀ ਕੀਤਾ, ਸਾਨੂੰ ਨਹੀਂ ਪਤਾ ਜੀ। ਦੇਖੋ, ਠੀਕ ਹੈ। ਤੇ ਫਿਰ ਐਸਪੀ ਕਹਿੰਦੀ ਆ ਉੱਥੇ ਦੀ ਰੂਲਰ ਦੀ, ਉਹ ਕਹਿੰਦੀ ਕੋਈ ਨਾ ਜੀ ਅਸੀਂ ਉਹ ਫੋਨ ਨੰਬਰ ਠੀਕ ਕਰਾਉਣੇ, ਗਲਤੀ ਨਾਲ ਗਲਤ ਚੱਲ ਗਿਆ। ਸੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ 52 ਡਰੋਨ ਲਾਤੇ, ਦੂਏ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਸਾਈਬਰ ਟੀਮਾਂ ਲਾਤੀਆਂ, ਤੀਜੇ ਪਾਸੇ ਤੁਸੀਂ ਕਹਿੰਦੇ ਹੋ NIA ਲਾਤਾ, ਚੌਥੇ ਪਾਸੇ ਕਹਿੰਦੇ ਹੋ 80,000 ਪੁਲਿਸ ਵਾਲਾ ਲਾਤਾ, ਪੰਜਵੇਂ ਪਾਸੇ ਤੁਸੀਂ ਕਹਿੰਦੇ ਹੋ ਤੁਸੀਂ 52 ਡੇਰੇ ਫਰੋਲ ਲਏ, ਹੁਸ਼ਿਆਰਪੁਰ ਅਸੀਂ ਪਹੁੰਚ ਗਏ, ਹੁਣ ਉਹ ਜੀ ਜਲੰਧਰ ਡੇਰੇ ਤੱਕ ਪਹੁੰਚ ਗਏ, ਬਸ ਗ੍ਰਿਫਤਾਰੀ ਦੇ ਨੇੜੇ ਹੀ ਹੈ। ਇਹ 'ਚ ਕੋਈ ਸ਼ੱਕ ਨਹੀਂ, ਪੁਲਿਸ ਬਿਲਕੁਲ ਨੇੜੇ ਜਾ ਕੇ ਪਰਤੀ ਆ। 2 ਵਾਰ ਜੇਕਰ ਉਹ ਉਹਨਾਂ ਦੇ ਕੋਲੋਂ ਨਿਕਲ ਕੇ ਗਿਆ ਤਾਂ ਨਿਕਲ ਕੇ ਗਿਆ। ਫਿਰ ਇਹ ਤੁਹਾਡੀ ਨਾਕਾਮੀ ਵੀ ਆ, ਜਾਂ ਫਿਰ ਤੁਸੀਂ ਅਜੇ ਕਿ ਕੋਈ ਰਾਜਨੀਤੀ ਇਹਦੇ ਪਿੱਛੇ ਕੰਮ ਕਰਦੀ ਹੈ, ਕੋਈ ਰਾਜਨੀਤਿਕ ਤਾਕਤ ਕੰਮ ਕਰਦੀ ਹੈ। ਸੋ ਇਹ ਸਾਰੇ ਸਵਾਲ, ਕਿੰਨੇ ਤਰ੍ਹਾਂ ਦੇ ਸਵਾਲ। ਫਿਰ ਪੁਲਿਸ ਦੀ ਨਲਾਇਕੀ ਹੈ, ਨਾਕਾਮੀ ਹੈ, ਜਾਂ ਇਹ ਕੋਈ ਕਿਸੇ ਇੱਕ ਥਾਂ ਦੇ ਉੱਤੇ ਕੋਈ ਦਬਾਅ ਹੈ ਪੁਲਿਸ ਦੇ ਉੱਤੇ, ਇਹ ਵੀ ਸਵਾਲ ਖੜਾ। ਜੀ ਜੀ ਬਿਲਕੁਲ। ਦੇਖੋ, ਦਾਅਵੇ ਕਈ ਨੇ, ਕਈ ਕੁਛ ਜਿਹੜਾ ਇਹ ਕਰਦੇ ਨੇ, ਤੇ ਹੋ ਜੋ ਸਾਹਮਣੇ ਰਿਹਾ ਹੈ ਆਪਣੇ ਟੋਟਲੀ ਇੱਕ ਵੱਖਰੀ ਤਸਵੀਰ ਪੇਸ਼ ਕਰ ਰਹੀ ਆ।